ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਅੱਜ 25 ਅਗਸਤ 2026 9 ਭਾਦੋ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸ਼ਮਸ਼ੇਰ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਮੋਹਨ ਭਾਗਵਤ ਦੀ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਫੇਰੀ ਹੈਗੀ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਉਹ RSS ਦੇ ਮੁਖੀ ਨੇ। ਸੋ RSS ਮੁਖੀ ਮੋਹਨ ਭਾਗਵਤ ਅਮਰੀਕਾ ਜਿਹੜਾ ਹੈ ਉਹ ਪਹੁੰਚ ਚੁੱਕਾ ਹੈ ਔਰ ਹਿੰਦੂ ਤਵੀ ਔਰਤਾਂ ਨੇ ਆਰਤੀ ਉਤਾਰ ਕੇ ਉਸ ਦਾ ਸਵਾਗਤ ਕੀਤਾ। ਸੋ 29 ਅਗਸਤ ਨੂੰ ਉਸ ਨੇ ਮੈਡੀਸਨ ਸਕੁਏਅਰ ਗਾਰਡਨ ਵਿਖੇ 5000 ਹਿੰਦੂ ਤਵੀਆਂ ਦੀ ਭੀੜ ਨੂੰ ਸੰਬੋਧਨ ਕਰਨਾ ਹੈ ਔਰ ਅੱਡ-ਅੱਡ ਧਰਮਾਂ ਤੇ ਸਿਆਸੀ ਜਥੇਬੰਦੀਆਂ ਵੱਲੋਂ ਨਿਊਯਾਰਕ ਦੇ ਮੇਅਰ ਮਮਦਾਨੀ ਕੋਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹ RSS ਮੁਖੀ ਦੇ ਇਸ ਸਮਾਗਮ ਨੂੰ ਰੱਦ ਕਰਵਾਵੇ। ਮੇਅਰ ਮਮਦਾਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ RSS ਦੀ ਵਿਚਾਰਧਾਰਾ ਨੂੰ ਤਾਂ ਨਕਾਰਿਆ ਪਰ ਪ੍ਰੋਗਰਾਮ ਰੱਦ ਕਰਵਾਉਣ ਤੋਂ ਉਸਨੇ ਤਾਲਾ ਹੀ ਵਟਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸ਼ਮਸ਼ੇਰ ਸਿੰਘ ਵਰਜੀਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਪੇਸ਼ੇ ਵੱਲੋਂ ਇੰਜੀਨੀਅਰ ਨੇ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਉਸ ਤੋਂ ਉਹਨਾਂ ਨੇ ਐਜੂਕੇਸ਼ਨ ਮੁਕੰਮਲ ਕੀਤੀ। ਆਪਣੇ ਐਜੂਕੇਸ਼ਨ ਡੇਜ਼ ਦੇ ਵਿੱਚ ਹੀ ਇਹਨਾਂ ਦਾ ਸੰਪਰਕ ਨਵਨੀਤ ਸਿੰਘ ਕਾਦੀਆਂ ਜਿਹੜੇ ਬਾਅਦ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਬਣੇ, ਸ਼ਹੀਦ ਹੋਏ, ਉਹਨਾਂ ਦੇ ਨਾਲ ਵੀ, ਕਿਉਂਕਿ ਉਹ ਵੀ GNE ਦੇ ਸਟੂਡੈਂਟ ਸਨ। ਔਰ ਇਸ ਤੋਂ ਇਲਾਵਾ ਹੁਣ ਜਦੋਂ ਕਿ ਵੈਸਟਰਨ ਯੂਪੀ ਦੇ ਜਾਟ ਬਹੁਤ ਸਾਰੇ ਸਿੱਖੀ ਵੱਲ ਆ ਰਹੇ ਨੇ, ਮਨੋਜ ਸਿੰਘ ਦੂਹਨ ਔਰ ਉਹਨਾਂ ਦੀ ਟੀਮ ਇਸ ਦੇ ਉੱਤੇ ਕੰਮ ਕਰ ਰਹੀ ਹੈ। ਔਰ ਕਿਸਾਨ ਮੂਵਮੈਂਟ ਵੇਲੇ ਵੀ ਅਸੀਂ ਦੇਖਿਆ ਇਹ ਕਹਾਣੀ ਉਦੋਂ ਸਾਹਮਣੇ ਆਈ, ਪਰ ਜਦੋਂ ਭਾਈ ਸ਼ਮਸ਼ੇਰ ਸਿੰਘ ਸਾਨੂੰ ਮਿਲੇ ਔਰ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ LA ਬਿਊਨਾ ਪਾਰਕ ਗੁਰਦੁਆਰਾ ਸਾਹਿਬ ਦੇ ਉਹ ਉੱਥੇ ਹੀ ਜਾਂਦੇ ਸਨ। LA ਤੋਂ ਬਾਅਦ ਉਹ ਵਰਜੀਨੀਆ ਆਏ ਤੇ ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਮੈਂ ਜਦੋਂ ਮੇਰਠ ਦੇ ਇੱਕ ਕਾਲਜ ਦੇ ਵਿੱਚ ਪੜ੍ਹਦਾ ਸੀ ਤੇ ਬਹੁਤ ਸਾਰੇ ਜਿਹੜੇ ਜਾਟ ਉਸ ਇਲਾਕੇ ਦੇ ਸੀ ਉਹ ਵੀ ਆ ਕੇ ਕਹਿੰਦੇ ਸੀ ਕਿ ਵੀ ਅਸੀਂ ਵੀ ਸਿੱਖ ਹੈ, ਅਸੀਂ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਹੜੇ ਆ ਉੱਥੇ ਸੈਟਲ ਹੋ ਗਏ, ਹਾਲਾਂਕਿ ਸਿੱਖੀ ਸਰੂਪ 'ਚੋਂ ਨਹੀਂ ਨੇ, ਹੋਰ ਵੀ ਬਹੁਤ ਸਾਰੀਆਂ ਪ੍ਰੈਕਟਿਸਿਸ ਸਿੱਖਾਂ ਵਾਲੀਆਂ ਨਹੀਂ ਸੀ, ਪਰ ਉਹ ਆਪਣੇ ਆਪ ਨੂੰ ਸਿੱਖ ਹੋਣ ਦਾ ਜਿਹੜਾ ਉਹ ਫਖਰ ਮਹਿਸੂਸ ਕਰਦੇ ਸੀ। ਔਰ ਇਹ ਗੱਲ ਫਿਰ ਜਦੋਂ ਕਿਸਾਨ ਮੂਵਮੈਂਟ ਹੋਈ ਉਦੋਂ ਵੀ ਸਾਹਮਣੇ ਆਈ ਔਰ ਹੁਣ ਜਦੋਂ ਮਨੋਜ ਸਿੰਘ ਦੂਹਨ ਔਰ ਦੂਸਰੇ ਉਹ ਆਪਣੇ
ਦਾਦੇ ਦਾਦੀਆਂ ਜਿਨ੍ਹਾਂ ਦੇ ਨਾਂ ਨਾਲ ਕੌਰ ਵੀ ਲੱਗਦਾ ਹੈ ਜਾਂ ਦੂਜਾ, ਉਹਨਾਂ ਦਾ ਜ਼ਿਕਰ ਕਰਦੇ ਨੇ। ਔਰ ਇਹ ਇੱਕ ਇਸ ਵੇਲੇ ਕਾਫੀ ਜਿਹੜੇ ਪੜ੍ਹੇ ਲਿਖੇ ਵੀ ਨੇ, ਉਹਨਾਂ ਦੇ ਵੀ ਇੱਕ ਦੋ ਮੈਂ ਪੱਤਰਕਾਰ ਦੇਖਦਾ, ਇੱਕ ਦੋ ਵਕੀਲ ਦੇਖਦਾ ਜਿਹੜੇ ਖੁੱਲ੍ਹ ਕੇ, ਅਜੇ ਤਾਂ ਸਾਡਾ ਤਬਕਾ ਬਹੁਤਾ ਖੁੱਲ੍ਹ ਕੇ ਬ੍ਰਾਹਮਣਵਾਦ ਲਫ਼ਜ਼ ਜਾਂ ਹਿੰਦੂਤਵਾ ਇਸਤੇਮਾਲ ਨਹੀਂ ਕਰਦਾ, ਪਰ ਉਹ ਖੁੱਲ੍ਹ ਕੇ ਇਹਨਾਂ ਨੂੰ ਕੰਡੈਮ ਕਰਦੇ ਨੇ। ਔਰ ਈਵਨ ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਵੀ ਰਿਹਾ, ਬਾਅਦ 'ਚ ਬੀਜੇਪੀ ਨਾਲ ਉਹਨੇ ਡਿਸਟੈਂਸ ਕਰ ਲਿਆ ਸੀ ਔਰ ਕਿਸਾਨ ਮੂਵਮੈਂਟ ਦਾ ਭਰਵਾਂ ਸਵਾਗਤ ਸੀ। ਉਹਨੇ ਇੱਕ ਵਾਰ ਆਪਣੇ ਇੱਕ ਪੋਡਕਾਸਟ ਦੇ ਵਿੱਚ ਕਿਹਾ ਸੀ ਕਿ ਮੈਨੂੰ ਖੁਦ ਚੌਧਰੀ ਚਰਨ ਸਿੰਘ ਜਿਹੜਾ ਕੁਛ ਮਹੀਨਿਆਂ ਲਈ 8-10 ਮਹੀਨੇ ਪ੍ਰਾਈਮ ਮਿਨਿਸਟਰ ਵੀ ਰਿਹਾ, ਜਾਟਾਂ ਦਾ ਵੱਡਾ ਲੀਡਰ ਸੀ, ਆਰੀਆ ਸਮਾਜੀ ਸੀ, ਕਹਿੰਦਾ ਉਸਨੇ ਮੈਨੂੰ ਕਿਹਾ ਸੀ ਸਤਪਾਲ ਇਹ ਤਾਂ ਅਸੀਂ ਅਚਾਨਕ ਲੋਕ ਦਿਆਨੰਦ ਦਾ ਪ੍ਰਭਾਵ ਪੈ ਗਿਆ, ਆਰੀਆ ਸਮਾਜੀ ਬਣ ਗਏ, ਨਹੀਂ ਤਾਂ ਅਸੀਂ ਸਿੱਖ ਹੀ ਹੋਣਾ ਸੀ। ਸੋ ਮੈਂ ਸ਼ਮਸ਼ੇਰ ਸਿੰਘ ਹੋਰਾਂ ਨੂੰ ਇਸ ਲਈ ਵੀ ਜਿਹੜਾ ਜਿੱਥੇ ਉਹ ਸਾਥੀ ਸਹਿਯੋਗੀ ਨੇ ਲਗਾਤਾਰਤਾ ਨਾਲ ਤੁਰੇ, ਤੇ ਮੈਨੂੰ ਖਿਆਲ ਆਇਆ ਵੀ ਇਹਨਾਂ ਨੇ ਤਾਂ ਅਰਲੀ 90s ਦੇ ਵਿੱਚ ਕਿਹਾ ਸੀ ਕਿ ਮੇਰਠ ਦੇ ਆਲੇ ਦੁਆਲੇ 'ਚ ਜਿਹੜੇ ਨੇ ਉਹ ਜਾਟ ਸਿੱਖੀ ਦੇ ਨਾਲ ਹਮਦਰਦੀ ਰੱਖਦੇ ਨੇ। ਔਰ ਆਲਮੋਸਟ ਅਸੀਂ 20 ਸਾਲ ਬਾਅਦ ਦੇਖਦੇ ਹਾਂ ਕਿ ਬਈ ਕਿਵੇਂ ਇੱਕ ਰਿਵਾਈਵਲ ਵਾਲੇ ਗੱਲ ਚੱਲ ਰਹੀ ਹੈ। ਔਰ ਪੂਰੇ ਭਾਵਕ ਨੇ, ਜਜ਼ਬਾਤੀ ਨੇ ਹਰ ਪੱਖੋਂ। ਜਿਹੜਾ ਹੈ ਉਹ ਹੁਣ ਵੀ ਜਦੋਂ 15 ਅਗਸਤ ਨੂੰ ਪ੍ਰੋਟੈਸਟ ਕੀਤਾ ਇੰਡੀਅਨ ਐਮਬੈਸੀ ਦੇ ਬਾਹਰ, ਉਹਦੇ 'ਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਸਾਡੇ ਨਾਲ ਇੰਤਹਾ ਪਿਆਰ ਕਰਦੇ ਨੇ। ਵਰਜੀਨੀਆ ਹੁੰਦੇ ਆ ਬਹੁਤ ਵਾਰ, ਜੇ ਕਦੇ ਐਮਰਜੈਂਸੀ ਰਾਈਡ ਦੀ ਲੋੜ ਹੈ ਜਾਂ ਦੂਸਰੇ ਈਵਨ ਸਾਡੇ ਸਾਥੀ ਸ਼ੇਖ ਸਾਹਿਬ, ਉਹਨਾਂ ਦੇ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ ਕਿਉਂਕਿ ਪੰਥ ਨੂੰ ਸਮਰਪਿਤ ਨੇ। ਉਹਨਾਂ ਦੇ ਪਿਤਾ ਜੀ ਮਾਤਾ ਜੀ ਪਿੱਛੇ ਚੜ੍ਹਾਈ ਕੀਤੀ ਕੁਦਰਤੀ। ਮੈਂ ਮਿਸ਼ੀਗਨ ਗਿਆ ਹੋਇਆ ਸੀ ਤਾਂ ਉਹਨਾਂ ਦੇ ਅੰਤਮ ਜਿਹੜਾ ਸੰਸਕਾਰ ਦੇ ਵੇਲੇ ਜਿਹੜਾ ਮੈਂ ਸ਼ਮੂਲੀਅਤ ਵੀ ਕੀਤੀ। ਔਰ ਇਹੋ ਜਿਹੇ ਵੀਰ ਨੇ ਜਿਹੜੇ ਕੰਸਿਸਟੈਂਟਲੀ, ਕਿਉਂਕਿ ਜਿਵੇਂ ਮੈਂ ਦੇਖਦਾ ਕਿ ਇਹਨਾਂ 4 ਦਹਾਈਆਂ ਦੇ ਸਫ਼ਰ 'ਚ ਬਹੁਤ ਸਾਰੇ ਤੁਰੇ, ਕੋਈ ਕਿਤੇ ਡਿੱਗਿਆ, ਕੋਈ ਕਿਤੇ ਡਿੱਗਿਆ, ਚਲੋ ਕਈ ਤਾਂ ਚੁੱਪ ਕਰਕੇ ਬੈਠ ਗਏ, ਕਈ ਕਿਸੇ ਹੋਰ ਜਿਹੜਾ ਉਹ ਗੱਡੇ ਤੇ ਚੜ੍ਹ ਗਏ। ਸੋ ਲੇਕਿਨ ਇਹ ਉਹ ਵੀਰ ਨੇ ਜਿਹੜੇ ਕੰਸਿਸਟੈਂਟਲੀ ਇਸ ਰਸਤੇ ਦੇ ਪਾਂਦੀ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਸਿੰਘਾਂ ਦੇ ਨਗਾਰਿਆਂ ਤੇ ਤਾਂ ਚੋਟ ਕਦੋਂ ਦੀ ਲੱਗੀ ਹੋਈ ਹੈ ਕਿ ਬਈ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਸਵਾਗਤ ਦਾ। ਨਗਾਰੇ ਤੇ ਚੋਟ ਹੈ, ਨਗਾਰਾ ਜੰਗ ਦਾ ਐਲਾਨ ਹੀ ਹੁੰਦਾ। ਔਰ ਇਹ ਵੀ ਇਹ ਸਾਰੇ ਪੀਰੀਅਡ ਦੇ ਵਿੱਚ, ਕਿਉਂਕਿ ਉਸਨੇ ਬੇਸ਼ੱਕ ਉਹਦਾ 3 ਮੁਲਕਾਂ ਦਾ ਦੌਰਾ ਹੈ, ਯੂਕੇ ਦਾ, ਅਮਰੀਕਾ ਦਾ ਔਰ ਕੈਨੇਡਾ ਦਾ, ਲੇਕਿਨ ਅਮਰੀਕਾ ਦੇ ਵਿੱਚ ਹੋਰ ਤਾਂ ਬਹੁਤ ਸਾਰਾ ਗੁਪਤ ਹੀ ਹੈ ਕਿ ਵੀ ਉਸਨੇ ਕਿਹੜੀਆਂ ਮੀਟਿੰਗਸ ਕਿਹਦੇ ਨਾਲ ਕਰਨੀਆਂ ਨੇ। ਲੇਕਿਨ ਇੱਕ ਇਵੈਂਟ ਜਿਹੜੀ ਉਹਨਾਂ ਵੱਲੋਂ ਪ੍ਰਚਾਰੀ ਵੀ ਗਈ, ਉਹਨਾਂ ਦੀ ਨਿਊਜ਼ ਏਜੰਸੀ PTI ਨੇ ਵੀ ਉਹਨੂੰ ਐਡਵਰਟਾਈਜ਼ ਕੀਤਾ ਕਿ ਮੋਹਨ ਭਾਗਵਤ ਨੇ 29 ਅਗਸਤ ਨੂੰ ਮੈਡੀਸਨ ਸਕੁਅਰ ਗਾਰਡਨ ਜਿਹੜਾ ਨਿਊਯਾਰਕ ਦੀ ਪ੍ਰੈਸਟੀਜ ਹੈ ਉਸ ਦੇ ਵਿੱਚ 5000, ਕਿਉਂਕਿ 5000 ਫਿਗਰ ਉਹਨਾਂ ਨੇ ਦਿੱਤੀ, ਇਸ ਲਈ ਅਸੀਂ ਵੀ ਦੇ ਰਹੇ ਹਾਂ ਕਿ 5000 ਹਿੰਦੂਆਂ ਨੂੰ ਸੰਬੋਧਨ ਕਰਨਾ। ਹੁਣ ਜ਼ਾਹਰ ਹੈ ਕਿ ਨਿਊਯਾਰਕ ਦੇ ਵਿੱਚ ਇੱਕ ਪਿੱਛੇ ਪੋਲੀਟੀਕਲ ਵੱਡੀ ਚੇਂਜ ਹੋਈ, ਜਿਸ ਚੇਂਜ ਨੂੰ ਰੋਕਣ ਦੇ ਲਈ ਪ੍ਰੈਜ਼ੀਡੈਂਟ ਟਰੰਪ ਸਮੇਤ ਹਿੰਦੂ ਤਵੀਆਂ ਦਾ ਵੀ ਇੱਥੇ ਜ਼ੋਰ ਲੱਗਾ ਹੋਇਆ ਸੀ ਕਿ ਭਾਈ ਜਿਹੜਾ ਮਮਦਾਨੀ ਨਾ ਬਣੇ। ਔਰ ਮਮਦਾਨੀ ਜਿਹੜਾ ਆਊਟਸਪੋਕਨ, ਜਿਹਨੂੰ ਲੈਫਟਿਸਟ, ਕਮਿਊਨਿਸਟ ਜਾਂ ਦੂਸਰੇ ਉਹ ਲਕਬ ਵੀ ਮਿਲੇ, ਲੇਕਿਨ ਇਹ ਉਹਦੇ ਕ੍ਰੈਡਿਟ 'ਚ ਜਾਂਦਾ ਵੀ ਉਸਨੇ ਖੁੱਲ੍ਹ ਕੇ ਜੋ ਵੀ ਉਹਦਾ ਬਲੀਫ ਸਿਸਟਮ ਹੈ ਉਸ ਦੇ ਬੇਸ ਹੀ ਉਹਨੇ ਪੂਰੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਮੋਬਿਲਾਈਜ਼ ਕੀਤਾ। ਔਰ ਇਹਦੇ ਬਾਵਜੂਦ ਕਿ ਭਾਰੀ ਆਪੋਜੀਸ਼ਨ ਸੀ ਵੱਡੀ ਲੌਬੀ ਵੱਲੋਂ, ਉਹਨਾਂ ਦੇ ਵਿੱਚ ਜੂਸ਼ ਲੌਬੀ ਜਿਹੜੀ ਪ੍ਰੋ ਇਜ਼ਰਾਈਲ, ਖਾਸ ਤੌਰ ਤੇ APEC ਵਰਗੀਆਂ ਸੰਸਥਾਵਾਂ ਔਰ ਹਿੰਦੂ ਤਵੀ ਲੌਬੀ ਔਰ ਐਕਸਟ੍ਰੀਮ ਰਾਈਟ ਵਿੰਗਰਸ ਦੀ, ਇਸ ਸਭ ਦੇ ਬਾਵਜੂਦ ਉਸਨੇ ਜਿਹੜਾ ਉਹ ਜਿੱਤ ਵੀ ਹਾਸਲ ਕੀਤੀ। ਔਰ ਉਹਦਾ ਸਟਾਂਸ ਜਿਹੜਾ ਡਿਊਰਿੰਗ ਦਾ ਇਲੈਕਸ਼ਨ ਕੈਂਪੇਨ, ਉਹਨੇ ਦੋਨਾਂ ਨੂੰ, ਨੇਤਨਯਾਹੂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਔਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਵਾਰ ਕ੍ਰਿਮੀਨਲਸ ਕਿਹਾ ਸੀ। ਔਰ ਉਹਨੇ ਕਿਹਾ ਸੀ ਵੀ ਜੇ ਉਹ ਨਿਊਯਾਰਕ ਆਉਣ ਤੇ ਉਹਨਾਂ ਨੂੰ ਮੈਂ ਗ੍ਰਿਫਤਾਰ ਕਰਾਂਗਾ ਜੇ ਮੈਂ ਮੇਅਰ ਬਣਿਆ। ਇਹ ਵੱਖਰੀ ਕਹਾਣੀ ਹੈ ਕਿ ਨੇਤਨਯਾਹੂ ਤਾਂ ਆਇਆ ਵੀ ਹੈ, ਉਦੋਂ ਫਿਰ ਮਮਦਾਨੀ ਨੇ ਕਿਹਾ ਜੀ ਲੀਗਲ ਐਕਸਪਰਟਸ ਤੋਂ ਅਸੀਂ ਸਲਾਹ ਲਈ ਹੈ ਔਰ ਦਿਸ ਦੈਟ ਉਹ ਸਾਡੀ ਜੁਰਿਸਡਿਕਸ਼ਨ 'ਚ ਨਹੀਂ ਹੈ। ਹੁਣ ਮੋਦੀ ਤਾਂ ਉਸ ਤੋਂ ਬਾਅਦ ਅਮਰੀਕਾ ਨਹੀਂ ਆਇਆ,
ਜਾਂ ਨਿਊਯਾਰਕ ਨਹੀਂ ਆਇਆ, ਲੇਕਿਨ ਮੋਦੀ ਦੀ ਮਾਂ ਅਸਲੀ ਜਿਹੜੀ ਹੈ ਜਾਂ ਉਹਦਾ ਪਿਓ, ਕਿਉਂਕਿ ਇਹ ਸਾਰੇ ਹੀ ਜਦੋਂ ਸੰਘ ਪਰਿਵਾਰ ਕਹਿੰਦੇ ਨੇ, ਕਿਉਂਕਿ RSS ਰਾਸ਼ਟਰੀ ਜਿਹੜਾ ਸਵੈਮ ਸੇਵਕ ਸੰਘ, ਇਹ ਇਹਨਾਂ ਦੀ ਮਾਂ ਹੈ। ਔਰ 72 ਤੋਂ ਜ਼ਿਆਦਾ ਜਿਹੜੀਆਂ ਅੱਡ-ਅੱਡ ਸੰਸਥਾਵਾਂ ਨੇ, ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਕੋਈ ਵਿਦਿਆਰਥੀਆਂ 'ਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ, ਕੋਈ ਵਰਕਰਸ ਹੈ, ਉਹ ਭਾਰਤੀ ਮਜ਼ਦੂਰ ਸੰਘ ਹੈ, ਉਹਨਾਂ ਦਾ ਪੋਲੀਟੀਕਲ ਵਿੰਗ ਜਿਹੜਾ ਉਹ BJP ਹੈ। ਔਰ ਇਸੇ ਤਰ੍ਹਾਂ ਕੋਈ ਸ਼ਿਸ਼ੂ ਜਿਹੜਾ ਆदिवासी, ਜਿਨ੍ਹਾਂ ਨੂੰ ਇਹ ਆदिवासी ਨਹੀਂ ਕਹਿੰਦੇ, ਬਣਵਾਸੀ ਕਿ ਕੀ ਲਫ਼ਜ਼ ਇਸਤੇਮਾਲ ਕਰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਕਿਵੇਂ ਚੁੱਕ ਕੇ ਲੈ ਜਾਂਦੇ ਨੇ ਤਾਂ ਉਹਨਾਂ ਦਾ ਹਿੰਦੂਕਰਨ ਕਰਕੇ ਹਿੰਦੂਤਵੀ ਸੰਸਥਾਵਾਂ 'ਚ ਉਹਨਾਂ ਨੂੰ ਇਸ ਕਿਸਮ ਦਾ, ਔਰਤਾਂ ਦੇ ਵਿੱਚ ਉਹਨਾਂ ਦੇ ਮਹਿਲਾ ਸੰਗਠਨ ਨੇ ਔਰ ਦੂਸਰੇ ਤੀਸਰੇ। ਪਰ ਇਹਨਾਂ ਸਾਰਿਆਂ ਦੀ ਜਿਹੜੀ ਮਾਂ ਹੈ, ਜਿਹੜਾ ਜਿਹਨੂੰ ਸਰ ਸੰਘ ਚਾਲਕ ਕਹਿੰਦੇ ਨੇ, ਅਸੀਂ ਤਾਂ RSS ਚੀਫ ਕਹਿੰਦੇ ਹਾਂ, ਇਹਨਾਂ ਦਾ ਟੈਕਨੀਕਲ ਲਫ਼ਜ਼ ਹੈ ਸਰ ਸੰਘ ਚਾਲਕ। ਔਰ ਉਸ ਨੂੰ ਸਿਸਟਰਲੀ ਆਰਗੇਨਾਈਜੇਸ਼ਨਸ ਕਹਿੰਦੇ ਨੇ, ਕਿ ਬਾਕੀ ਸਾਰੀਆਂ ਜਿਹੜੀਆਂ ਨੇ ਉਹ ਭੈਣਾਂ ਨੇ, ਮਾਂ ਇਹਨਾਂ ਦੀ RSS। ਸੋ ਜ਼ਾਹਰ ਹੈ ਮੋਦੀ ਅਮਿਤ ਸ਼ਾਹ ਜਿਸ ਪੋਲੀਟੀਕਲ ਵਿੰਗ ਨੂੰ ਲੀਡ ਕਰਦੇ ਨੇ, ਉਹ ਉਹਨਾਂ ਦੀ ਧੀ ਹੈ। ਸੋ ਇਹਨਾਂ ਸਭ ਦੀ ਮਾਂ ਜਿਹੜੀ RSS ਦਾ ਸਰ ਸੰਚਾਲਕ ਨਿਊਯਾਰਕ ਦੀ ਧਰਤੀ ਦੇ ਉੱਤੇ ਜਿਹੜਾ ਆਲਰੇਡੀ ਲੈਂਡ ਕਰ ਗਿਆ। ਬਿਲਕੁਲ। ਔਰ ਇਸ ਬਾਰੇ ਕਿਉਂਕਿ ਜਦੋਂ ਮਮਦਾਨੀ ਨੇ ਮੋਦੀ ਨੂੰ ਵਾਰ ਕ੍ਰਿਮੀਨਲ ਕਿਹਾ ਸੀ, ਤੇ ਉਹਨੇ ਇਹ ਕਿਹਾ ਸੀ ਕਿ ਵੀ ਮੇਰਾ ਪਿਓ ਜਿਹੜਾ ਗੁਜਰਾਤੀ ਮੂਲ ਦਾ, ਮੈਂ ਖੁਦ ਗੁਜਰਾਤੀ ਹਾਂ, ਤਾਂ ਹੁਣ ਜਦੋਂ ਮੈਂ ਇਹ ਕਹਿੰਦਾ ਕਿ ਮੇਰਾ ਸੰਬੰਧ ਗੁਜਰਾਤ ਨਾਲ ਹੈ, ਤੇ ਇਹ ਪੁੱਛਿਆ ਜਾਂਦਾ ਕਿ ਕੀ ਗੁਜਰਾਤ 'ਚ ਮੁਸਲਮਾਨ ਐਗਜ਼ਿਸਟ ਕਰਦੇ ਨੇ? ਕਿਉਂਕਿ ਉਹਦੇ ਕਹਿਣ ਮੁਤਾਬਕ ਕਿ ਮੋਦੀ ਨੇ ਜਿਹੜੇ ਨੇ ਵਾਰ ਕ੍ਰਾਈਮ ਕਰਦਿਆਂ 2002 'ਚ ਗੁਜਰਾਤ 'ਚੋਂ ਮੁਸਲਮਾਨਾਂ ਦਾ ਸਫਾਇਆ ਕੀਤਾ। ਸੋ ਉਦੋਂ ਉਹ ਆਪਣੇ ਪਿਤਾ ਦੇ ਹੈਰੀਟੇਜ, ਹਾਲਾਂਕਿ ਇਹਦੀ ਮਾਂ ਦੀਪਾ ਮਹਿਤਾ ਲਾਹੌਰ ਨਾਲ ਸੰਬੰਧਿਤ ਪੰਜਾਬੀ ਹਿੰਦੂ ਔਰਤ, ਵੱਡਾ ਟਿੱਕਾ ਵੀ ਲਾਇਆ ਹੁੰਦਾ, ਲੇਕਿਨ ਉਸ ਦਾ ਵੀ ਰੈਪੂਟੇਸ਼ਨ ਇੱਕ ਐਜ਼ ਏ ਫਿਲਮ ਮੇਕਰ, ਜਿਸ 'ਚ ਉਸਨੇ ਬਹੁਤ ਆਈਡੀਅਲ ਜਿਹੜੇ ਥੀਮ ਨੇ ਉਹਨਾਂ ਦੇ ਉੱਤੇ ਪਿਕਚਰਸ ਬਣਾਈਆਂ, ਉਸ ਦੇ ਉੱਤੇ ਵੀ ਜਦੋਂ ਆਪਣੇ ਆਪ ਨੂੰ ਪ੍ਰੈਜ਼ੈਂਟ ਵੀ ਕਰਦਾ ਸੀ। ਇਹਦੇ ਬਾਵਜੂਦ ਇੱਕ ਕਲੀਅਰ ਸੀ ਕਿ ਵੀ ਉਸ ਦੇ ਜਿਹੜਾ ਪਿਤਾ ਦਾ ਇਨਫਲੂਐਂਸ, ਕਿਉਂਕਿ ਪਿਤਾ ਗੁਜਰਾਤੀ ਮੂਲ ਦਾ ਹੀ, ਔਰ ਇਹ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇਸਮਾਈਲੀ ਬੈਕਗਰਾਊਂਡ ਦੇ, ਔਰ ਉਸ ਤੋਂ ਪਹਿਲਾਂ ਸ਼ਾਇਦ ਯੂਗਾਂਡਾ ਜਾਂ ਕੀਨੀਆ, ਡਿਊਲ ਸਿਟੀਜ਼ਨਸ਼ਿਪ ਵੀ ਹੈ ਇਹਦੇ ਕੋਲ, ਸ਼ਾਇਦ ਕੀਨੀਆ ਦੀ ਹੈ ਜਾਂ ਯੂਗਾਂਡਾ ਦੀ ਹੈ, ਕੀਨੀਆ ਮੋਸਟ ਲਾਈਕਲੀ। ਅੱਛਾ। ਔਰ ਇਹ ਸਾਰੇ ਦੇ ਚਲਦਿਆਂ ਵੀ ਉਹਨੇ ਕਦੇ ਵੀ ਆਪਣੇ ਵਰਡ ਮਿੰਸ ਨਹੀਂ ਸੀ ਕੀਤੇ। ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਡਿਊਟੀ ਟੂ ਵਾਰਨ ਨੋਟਿਸ ਇੱਥੇ ਮਿਲੇ, ਕਿਉਂਕਿ ਅਸੈਂਬਲੀਮੈਨ ਵੀ ਇਹ ਰਿਹਾ ਜਿਸ ਹਲਕੇ 'ਚੋਂ ਇਹ ਹੈ, ਉੱਥੇ ਹੀ ਸਾਡਾ ਸਟੂਡੀਓ ਔਰ ਰੈਜ਼ੀਡੈਂਸ ਵੀ ਸੀ। ਔਰ ਇਹਨੇ ਈਵਨ ਅਸੈਂਬਲੀ ਦੇ ਵਿੱਚ ਵੀ ਇਸ ਸਵਾਲ ਨੂੰ ਚੁੱਕਿਆ, 9 ਹੋਰ ਅਸੈਂਬਲੀਮੈਨਾਂ ਦੇ ਨਾਲ ਮਿਲ ਕੇ ਇਸ ਨੇ ਜਿਹੜਾ ਹੈ ਪ੍ਰੈਜ਼ੀਡੈਂਟ ਬਾਈਡਨ ਨੂੰ ਲੈਟਰ ਵੀ ਲਿਖਿਆ ਸੀ ਕਿ ਭਾਈ ਐਕਸ਼ਨ ਲਓ। ਔਰ ਈਵਨ ਜਿਹੜਾ ਸੈਸ਼ਨ ਵਰਲਡ ਸਿੱਖ ਪਾਰਲੀਮੈਂਟ ਦਾ ਨਿਊਯਾਰਕ 'ਚ ਹੋਇਆ, ਉਹਦੇ 'ਚ ਖੁਦ ਮਮਦਾਨੀ ਆਇਆ, ਔਰ ਕਿਉਂ ਮੈਂ ਵੀ ਐਜ਼ ਏ ਸਪੀਕਰ ਸਟੇਜ 'ਤੇ ਬੈਠਾ ਸੀ, ਔਰ ਮੇਰੇ ਵੱਲ ਉਹਨਾਂ ਨੇ ਇਸ਼ਾਰਾ ਕਰਕੇ ਬਾਈ ਨੇਮ ਵੀ ਕਿਹਾ ਕਿ ਵੀ ਇਹ ਟੋਲਰੇਬਲ ਨਹੀਂ ਹੈ ਕਿ ਜਿਹੜਾ ਉਹ ਇਹਨਾਂ ਦੀ ਜਾਨ ਨੂੰ ਖਤਰਾ ਹੋਏ, ਐਂਡ ਵੀ ਵਿਲ ਫਾਈਟ ਟੂ ਦਾ ਫਿਨਿਸ਼ ਫॉर ਜਸਟਿਸ ਦਿਸ। ਕਹਿਣ ਦਾ ਮਤਲਬ ਇਹ ਹੈ ਵੀ ਇਹੋ ਜਿਹਾ ਹੀ ਉਹਨਾਂ ਨੇ, ਜੇ ਈਵਨ ਬੇਸ਼ੱਕ ਬਹੁਤ ਵੱਡੀ ਜੂਇਸ਼ ਪੋਪੂਲੇਸ਼ਨ ਨਿਊਯਾਰਕ ਦੇ ਵਿੱਚ ਹੈ, ਔਰ ਖ਼ਾਸ ਤੌਰ ਤੇ ਸ਼ਾਇਦ ਬਰੁਕਲਿਨ ਦੇ ਵਿੱਚ ਵੱਡੀ ਗਿਣਤੀ ਹੈ। ਬਰੁਕਲਿਨ ਦੇ ਯਹੂਦੀਆਂ ਨੇ ਵੀ ਜਦੋਂ ਬਾਅਦ ਦੇ ਵਿੱਚ ਜਦੋਂ ਜਿੱਤ ਗਿਆ, ਔਰ ਇਹ ਆਇਆ ਕਿ ਕਿੰਨੇ 40% ਤੋਂ ਜ਼ਿਆਦਾ, ਸ਼ਾਇਦ 50% ਦੇ ਕਰੀਬ ਯਹੂਦੀਆਂ ਨੇ ਮਮਦਾਨੀ ਨੂੰ ਵੋਟਾਂ ਪਾਈਆਂ, ਕਿਉਂਕਿ ਉਹਨੇ ਕਿਹਾ ਵੀ ਉਹਨੂੰ, ਕਿਉਂਕਿ ਜਿਹੜੇ ਦੂਸਰੇ ਵੀ ਨਿਊਯਾਰਕ ਮੇਅਰ ਰੇਸ ਦੇ ਵਿੱਚ ਸੀ, ਜਦੋਂ ਇੱਕ ਜੁਆਇੰਟ ਜਿਹੜੀ ਹੈ ਉਹ ਫਾਇਰਿੰਗ ਆਫ ਕੁਐਸਚਨਸ ਹੁੰਦੀ ਹੈ, ਤੇ ਉਹ ਬਾਕੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਬਣਨ ਤੋਂ ਬਾਅਦ ਕਿੱਥੇ ਜਾਓਗੇ? ਉਹਨਾਂ ਨੇ ਕਿਹਾ ਜੇ 5 ਸੀ ਕੰਪੀਟੀਸ਼ਨ, ਤਾਂ 4 ਨੇ ਕਿਹਾ ਜੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਉਹ ਉੱਥੇ ਜਰੂਸ਼ਲਮ ਜਾਵਾਂਗੇ, ਕਿਉਂਕਿ ਉਹ ਰਵਾਇਤ ਸੀ ਦੱਸਣ ਦੇ ਲਈ ਕਿ ਵੀ ਅਸੀਂ ਇਜ਼ਰਾਈਲ ਨੂੰ ਸਪੋਰਟ ਕਰਦੇ ਹਾਂ। ਔਰ ਇਹ ਹੀ ਵਾਸ ਦਾ ਓਨਲੀ ਵਨ, ਉਹਨੇ ਕਿਹਾ ਮੈਂ ਜਿੱਤ ਕੇ ਨਿਊਯਾਰਕ 'ਚ ਹੀ ਰਵਾਂਗਾ, ਔਰ ਜੇ ਨੈਤਨਯਾਹੂ ਇੱਥੇ ਆਇਆ ਤਾਂ ਉਹਨੂੰ ਅਰੈਸਟ ਕਰਾਂਗਾ, ਔਰ ਮੈਂ ਨਿਊਯਾਰਕ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗਾ। ਇਹਦੇ ਬਾਵਜੂਦ ਕਿ ਇੰਨਾ ਕਲੀਅਰ ਸੀ, ਕਿਉਂਕਿ ਇੱਕ ਸਾਈਜ਼ੇਬਲ ਪੋਪੂਲੇਸ਼ਨ ਨਿਊਯਾਰਕ ਦੀ, ਜਿਹੜੇ ਬੇਸ਼ੱਕ ਆਰਥੋਡਾਕਸ ਜਿਊ ਨੇ, ਉਹ ਫਲਸਤੀਨੀਆਂ ਦੇ ਨਾਲ ਜੋ ਜ਼ੁਲਮ ਹੋ ਰਹੇ ਨੇ ਉਹਦੇ ਖਿਲਾਫ ਆਵਾਜ਼ ਚੁੱਕਦੇ ਨੇ। ਸੋ ਉਹਨਾਂ ਨੇ ਰਾਦਰ ਐਪਰੀਸ਼ੀਏਟ ਕੀਤਾ। ਸੋ ਮੈਂ ਇਹ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਬਹੁਤ ਵਾਰ ਜਦੋਂ ਤੁਹਾਡੇ ਸਾਹਮਣੇ ਟੈਸਟ ਆਉਂਦਾ ਹੈ,
ਤੇ ਤੁਸੀਂ ਜੋ ਕੁਝ ਕਿਹਾ ਹੁੰਦਾ ਹੈ, ਹਾਲਾਂ ਸਿਆਸਤਦਾਨਾਂ ਬਾਰੇ ਤਾਂ ਇਹੀ ਹੁੰਦਾ ਹੈ ਕਿ ਭਾਈ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਨਹੀਂ, ਔਰ ਲੋੜ ਵੇਲੇ ਗਧੇ ਨੂੰ ਵੀ ਪਿਓ ਕਹਿ ਦਿੰਦੇ ਨੇ, ਜਦੋਂ ਵੇੜਾ ਲੰਘ ਜਾਂਦਾ ਤੇ ਪਿਓ ਨੂੰ ਵੀ ਗਧਾ ਕਹਿੰਦੇ ਨੇ। ਸੋ ਇਹਨਾਂ ਹਾਲਾਤਾਂ 'ਚ ਕਿਉਂਕਿ ਨੈਤਨਯਾਹੂ ਬਾਰੇ ਤਾਂ ਜ਼ਾਹਰ ਹੈ ਕਿ ਵੀ ਉਸ ਲੈਵਲ ਤੇ ਜੇ ਬੈਨੀਫਿਟ ਆਫ ਡਾਊਟ ਵੀ ਦਈਏ ਮਮਦਾਨੀ ਨੂੰ ਕਿ ਵੀ ਉਹ ਅਰੈਸਟ ਕਰਨ ਵਾਲਾ ਤਾਂ ਉਹਦੇ ਅਖਤਿਆਰ ਦੇ ਵਿੱਚ ਵੀ ਨਹੀਂ ਸੀ, ਲੇਕਿਨ ਹੁਣ ਜਦੋਂ ਕਿ ਉਸ ਵਾਰ ਕ੍ਰਿਮੀਨਲ ਮੋਦੀ ਔਰ ਉਸ ਦੀ ਜਿਹੜੀ ਸਾਰੀ ਆਈਡੀਓਲੋਜੀ RSS ਦੀ ਜਿਹੜੀ ਕਿ ਵਿਦਨ ਇੰਡੀਆ ਜਿਸ ਨੇ ਈਸਾਈਆਂ, ਮੁਸਲਮਾਨਾਂ, ਦਲਿਤਾਂ, ਬੈਕਵਰਡ ਕਲਾਸਿਸ, ਸਿੱਖਾਂ, ਔਰਤਾਂ, ਉਹਨਾਂ ਸਾਰਿਆਂ ਬਾਰੇ ਕੀ ਰਾਏ ਹੈ, ਉਹ ਉਹਨਾਂ ਦਾ ਸਰਗਣਾ ਜਿਹੜਾ ਕਿ ਬਿਲਕੁਲ ਜਿਨ੍ਹਾਂ ਦਾ ਜਿਹਨੂੰ ਫੰਬਾ ਕਹੀਏ ਜਾਂ ਮੰਬਾ ਫਾਊਂਟੇਨ, ਜਿਨ੍ਹਾਂ ਦਾ ਮੰਬਾ ਹੀ ਜਿਹੜਾ ਉਹ ਨਫ਼ਰਤ ਹੈ ਔਰ ਨਫ਼ਰਤ ਦੇ ਉੱਤੇ ਹੀ ਮਬਨੀ ਇਹ ਸਾਰੀ ਜਮਾਤ ਹੈ। ਹੁਣ ਇੰਨਾ ਕੁ ਤਾਂ ਐਕਸਪੈਕਟ ਕੀਤਾ ਜਾਂਦਾ ਸੀ, ਇਹ ਤਾਂ ਅਮਰੀਕਾ ਤੋਂ ਐਕਸਪੈਕਟ ਨਹੀਂ ਸੀ ਕਿ ਵੀ ਅਮਰੀਕਾ ਮੋਹਨ ਭਾਗਵਤ ਦੀ ਜਿਹੜੀ ਹੈ ਉਹ ਐਂਟਰੀ ਤੇ ਬੈਨ ਲਾ ਦੇਗਾ। ਹਾਲਾਂ ਇਸ ਤੋਂ ਠੀਕ ਪਹਿਲਾਂ, ਹਫ਼ਤਾ ਪਹਿਲਾਂ ਹੁਣ ਤੋਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਅਮਰੀਕਨ ਗਵਰਨਮੈਂਟ ਤੋਂ ਇਹ ਮੰਗ ਕੀਤੀ ਕਿ ਭਾਈ RSS ਦੇ ਉੱਤੇ ਸੈਂਕਸ਼ਨਸ ਲਾਈਆਂ ਜਾਣ, ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਕੋਈ ਵੀ ਹਾਇਰ ਆਫੀਸ਼ੀਅਲ ਜਿਹੜਾ ਉਹ ਮੋਹਨ ਭਾਗਵਤ ਨਾਲ ਨਾ ਮਿਲੇ, ਕਿਉਂਕਿ ਇਹ ਜਿਹੜੀ ਜਮਾਤ ਹੈ ਇਹਦੀ ਆਈਡੀਓਲੋਜੀ ਨਫ਼ਰਤ ਔਰ ਘੱਟ ਗਿਣਤੀਆਂ ਦੇ ਘਾਣ ਦੀ ਆਈਡੀਓਲੋਜੀ ਹੈ। ਹੁਣ ਇਹ ਦੇਖਣਾ ਹੋਏਗਾ ਕਿ ਉਹਦੇ ਇੱਥੇ ਸਟੇ ਦੇ ਦੌਰਾਨ ਕੋਈ ਹਾਇਰ ਆਫੀਸ਼ੀਅਲ ਮਿਲਦਾ ਹੈ ਕਿ ਨਹੀਂ, ਲੇਕਿਨ ਮਮਦਾਨੀ ਤੋਂ ਇਹ ਲੀਸਟ ਐਕਸਪੈਕਟਡ ਸੀ ਕਿ ਵੀ ਮੈਡੀਸਨ ਸਕੁਐਰ ਗਾਰਡਨ ਤਾਂ ਉਸ ਦੀ ਬੇਸ਼ੱਕ ਪ੍ਰਾਈਵੇਟ ਇਵੈਂਟ ਹੈ ਆਫ ਕੋਰਸ, ਪਰ ਇਸ ਨੂੰ ਕੈਂਸਲ ਕਰਵਾਉਣ ਦੀ ਲਾਈਨ ਜਿਹੜੀ ਹੈ ਉਹ ਐਕਸਪੈਕਟ ਕੀਤਾ ਜਾਂਦਾ ਸੀ ਕਿ ਵੀ ਇਹਨਾਂ ਕੋ ਐਸਰਟ ਕਰੇ। ਹਾਲਾਂ ਇਹ ਸਾਰੇ ਚੋਂ ਨੂੰ ਅੱਗੇ ਤੋਰਦੇ ਆ ਕਿ ਸਿਰਫ ਇਹ ਸਾਡਾ ਹੀ ਮੌਕਫ ਨਹੀਂ ਸੀ। ਅੱਜ ਜਦੋਂ ਕਿ ਮਮਦਾਨੀ ਨੇ ਅੰਦਰ ਪ੍ਰੈਸ ਕਾਨਫਰੰਸ ਐਡਰੈਸ ਕੀਤੀ, ਔਰ ਮੈਂ ਜ਼ਿਕਰ ਕਰਾਂਗਾ ਕਿ ਵੀ ਇਸ ਮੁੱਦੇ ਤੇ ਉਹ ਕਿਵੇਂ ਚਿਕਨ ਆਊਟ ਹੋਇਆ, ਲੇਕਿਨ ਜਿਹੜੀਆਂ ਘੱਟ ਗਿਣਤੀਆਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਉਹਨਾਂ ਨੇ ਆਪਣੀ ਆਵਾਜ਼ ਪੂਰੀ ਬੁਲੰਦ ਕੀਤੀ। ਉਹਨਾਂ ਦੇ ਵਿੱਚ ਮੁਸਲਮਾਨ, ਹਿੰਦੂ, ਸਿੱਖ, ਕ੍ਰਿਸਚਨ, ਦਲਿਤ ਤੇ ਇੰਟਰਫੇਥ ਆਰਗੇਨਾਈਜੇਸ਼ਨ ਸੀ। ਇਹਨਾਂ ਦੀ ਆਪਣੀ ਮੀਡੀਆ ਰਿਪੋਰਟਿੰਗ ਡੇਲੀ ਡੇਟਲਾਈਨ ਦੇ ਨਾਲ ਹੈ ਕਿ ਭਾਈ ਇਹ ਜਿਹੜਾ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ and allied community and faith organizations held a press conference in New York on Tuesday, August 25th, to protest against an upcoming event featuring RSS chief Mohan Bhagwat at Madison Square Garden on August 29th. So ਇਹਨਾਂ ਜਥੇਬੰਦੀਆਂ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ, ਔਰ ਉਹਨਾਂ ਨੇ ਜਿਹੜਾ ਬੈਨਰ ਸੀ ਜਿਹਦੇ ਥੱਲੇ ਪ੍ਰੈਸ ਕਾਨਫਰੰਸ ਕੀਤੀ, ਜਿਹੜਾ ਥੀਮ ਸੀ ਪ੍ਰੈਸ ਕਾਨਫਰੰਸ ਦਾ, ਨੋ ਪਲੇਟਫਾਰਮ ਫॉर ਹੇਟ, ਕਿ ਨਫ਼ਰਤ ਲਈ ਕੋਈ ਥਾਂ ਨਹੀਂ। ਔਰ ਇਹਦੇ 'ਚ ਇਹਨਾਂ ਸਾਰੀਆਂ ਕਮਿਊਨਿਟੀਜ਼ ਦੇ ਜਿਹੜੇ ਨੁਮਾਇੰਦੇ ਇਕੱਠੇ ਹੋਏ, ਉਹਨਾਂ ਨੇ ਮੇਅਰ ਜ਼ੋਰਾਨ ਮਮਦਾਨੀ ਨੂੰ ਇਹ ਕਿਹਾ ਕਿ ਵੀ ਮੈਡੀਸਨ ਸਕੁਐਰ ਗਾਰਡਨ ਦਾ ਪਲੇਟਫਾਰਮ ਭਾਗਵਤ ਨੂੰ ਇਸਤੇਮਾਲ ਨਾ ਕਰਨ ਦਿੱਤਾ ਜਾਏ, ਕਿਉਂਕਿ ਇਹ ਜਿਹੜੀ ਹਿੰਦੂ ਸੁਪਰੈਮਿਸਟ ਆਈਡੀਓਲੋਜੀ ਹੈ ਇਹ ਐਂਟੀ ਮਾਈਨੋਰਿਟੀ ਜਿਹੜੀ ਹੈ ਉਹ ਆਰਗੇਨਾਈਜੇਸ਼ਨ ਹੈ। ਔਰ ਉਹਨਾਂ ਨੇ ਕਿਹਾ ਕਿ ਨਿਊਯਾਰਕ ਮਸਟ ਨਾਟ ਲੈਂਡ ਇਟਸ ਮੋਸਟ ਆਈਕੋਨਿਕ ਸਟੇਜ ਟੂ ਅ ਵਾਇਲੈਂਟ ਸੁਪਰੈਮਿਸਿਸਟ ਆਈਡੀਓਲੋਜੀ, ਕਿ ਜਿਹੜੀ ਇੱਕ ਹਿੰਸਾ ਦੇ ਵਿੱਚ ਯਕੀਨ ਰੱਖਣ ਵਾਲੀ, ਜਿਹੜੀ ਭਿੰਨ ਭੇਦ ਨਫ਼ਰਤੀ ਵਿਚਾਰਧਾਰਾ ਵਾਲੀ ਜਮਾਤ ਹੈ, ਉਸ ਨੂੰ ਮੈਡੀਸਨ ਸਕੁਐਰ ਗਾਰਡਨ ਵਰਗੀ ਆਈਕੋਨਿਕ ਸਟੇਜ ਨਾ ਦਿੱਤੀ ਜਾਏ। ਔਰ ਇਕੱਲਾ ਇਹੀ ਨਹੀਂ ਕਿ ਵੀ ਇਹ ਸਾਰੇ ਧਰਮਾਂ ਦੇ ਨੁਮਾਇੰਦੇ ਜਿਨ੍ਹਾਂ ਦੇ ਪੂਰੇ ਨਾਂ ਔਰ ਕੋਰਸ ਵੀ ਨੇ, ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਈਵਨ ਬ੍ਰੈਡ ਲੈਂਡਰ ਜਿਹੜੇ US ਕਾਂਗਰਸ ਲਈ ਜਿਹੜਾ ਰਨ ਕਰ ਰਹੇ ਨੇ, ਉਹਨਾਂ ਨੇ ਵੀ ਕਿਹਾ ਕਿ ਨੋ ਰੂਮ ਫॉर ਮਿਸਟਰ ਭਾਗਵਤ, ਔਰ ਉਹਨਾਂ ਨੇ ਕਿਹਾ ਕਿ RSS ਹੇਟਡ ਬੇਸ ਜਮਾਤ ਹੈ। ਉਹਨਾਂ ਨੇ ਕਿਹਾ ਵੀ ਫਾਈਟ ਫॉर द ਰਾਈਟਸ ਆਫ ਪੀਪਲ ਹੂ ਵਰਸ਼ਿਪ ਡਿਫਰੈਂਟਲੀ ਦੈਨ ਯੂ, ਹੂ ਲੁੱਕ ਡਿਫਰੈਂਟਲੀ ਦੈਨ ਯੂ, everyone's safety is bound together here, hence we must not allow Mohan Bhagwat to use this prestigious venue of our city, as his organization is known for foment violence against Sikhs, Muslims, Christians. ਕਾਂਗਰਸਮੈਨ ਜਿਹੜੇ ਮਿਸਟਰ ਬ੍ਰੈਡ ਲੈਂਡਰ ਰਨ ਕਰ ਰਹੇ ਨੇ, ਉਹਨਾਂ ਨੇ ਕਿਹਾ। ਇਸੇ ਤਰ੍ਹਾਂ ਹਿੰਦੂਜ਼ ਫॉर ਹਿਊਮਨ ਰਾਈਟਸ ਦੀ
ਕਾਇਲੀ ਮਾਧਵ, ਉਹਨਾਂ ਨੇ ਕਿਹਾ ਕਿ ਭਾਗਵਤ ਇਜ਼ ਕਮਿੰਗ ਟੂ ਨਿਊਯਾਰਕ ਟੂ ਸਪੀਕ ਔਨ ਵਨਨੈਸ। ਥੀਮ ਰੱਖਿਆ ਹੋਇਆ ਵਨਨੈਸ, ਵਰਲਡ ਇਜ਼ ਵਨ, ਵਾਈਲ ਫॉर ਹਰ all his oneness is for upper caste people in India। ਕਿ ਵੀ ਇਹ ਜਦੋਂ ਵਨ ਕਹਿੰਦੇ ਨੇ ਇਹਨਾਂ ਦਾ ਮਤਲਬ ਉੱਚੀ ਜਾਤੀਆਂ, ਸਵਰਨ ਜਾਤੀਆਂ ਦੀ ਏਕਤਾ ਹੈ। ਇਸੇ ਤਰ੍ਹਾਂ ਕ੍ਰਿਸ਼ਪਾ ਉਕੇ ਦਲਿਤ ਸੋਲੀਡੈਰਿਟੀ ਫੋਰਮ ਦੇ ਉਹਨਾਂ ਨੇ ਕਿਹਾ ਕਿ ਭਾਗਵਤ ਹੈਜ਼ ਡਨ ਨਥਿੰਗ when the rapists of Biklas Bano were felicitated after being released from jail। ਉਹ ਤਾਂ ਕਰਨ ਵਾਲੇ ਉਹਨਾਂ ਦੇ ਬੰਦੇ ਸੀ, ਬਿਕਲਸ ਬਾਨੋ ਦੇ ਟੱਬਰ ਨਾਲ ਜੋ ਵੀ ਹੋਇਆ। ਔਰ ਫਿਰ ਉਹਨੇ ਕਿਹਾ ਜੀ ਮੰਦਰਾਂ ਨੂੰ ਚੋਂ ਇਹ ਹਿੰਦੂ ਵੋਟਾਂ ਲੈਂਦੇ ਨੇ, ਔਰ ਹੁਣ ਰਾਮ ਜੀ ਦੇ ਮੰਦਿਰ ਦੀ ਚੋਰੀ ਉਹਨੂੰ ਵੀ ਕਵਰ ਕਰ ਰਹੇ ਨੇ। ਸਿੱਖ ਨੁਮਾਇੰਦੇ ਜਪਨੀਤ ਸਿੰਘ ਨੇ ਜਿਹੜਾ ਅੱਡ-ਅੱਡ ਸਿੱਖ ਜਥੇਬੰਦੀਆਂ ਦੇ ਬਿਹਾਫ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡਾ ਪ੍ਰੋਟੈਸਟ ਹੈ that is not against Hinduism but Hindu nationalism। ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ, ਪਰ ਜਿਹੜਾ ਹਿੰਦੂ ਰਾਸ਼ਟਰਵਾਦ ਦੀ ਆਈਡੀਓਲੋਜੀ ਹੈ RSS ਦੀ, ਇਹ ਜਿਹੜਾ ਇਸ ਦਿਸ ਇਜ਼ ਨਾਟ ਹਿੰਦੂਜ਼ ਵਰਸਸ ਸਿੱਖਸ, ਇਹ ਕੋਈ ਸਾਡੀ ਹਿੰਦੂਆਂ ਨਾਲ ਲੜਾਈ ਨਹੀਂ ਹੈ, ਇਹ ਜਿਹੜੀ ਹੈ ਇੱਕ ਆਈਡੀਓਲੋਜੀ ਦੇ ਅਗੇਂਸਟ ਲੜਾਈ ਹੈ। ਸੋ ਜ਼ਾਹਰ ਹੈ ਕਿ ਵੀ ਇਹ ਮੈਸੇਜ ਬੜਾ ਕਲੀਅਰਲੀ ਇਹਨੂੰ ਦਿੱਤਾ ਗਿਆ। ਹੁਣ ਅਸੀਂ ਆਉਂਦੇ ਹਾਂ ਕਿ ਮਮਦਾਨੀ ਨੇ ਕਿਵੇਂ ਟਾਲਾ ਵੱਟਿਆ, ਜਾਂ ਇਹ ਜਿਵੇਂ ਕਿ ਇੱਕ ਹੋਰ ਨੇ ਕਮੈਂਟ ਕੀਤਾ ਕਿ ਮਮਦਾਨੀ ਮੈਂਗਲਸ ਮੋਮੈਂਟ ਟੂ ਕਾਲ on ਮੈਡੀਸਨ ਸਕੇਅਰ ਗਾਰਡਨ ਟੂ ਕੈਂਸਲ RSS। ਹੁਣ ਇਸ ਸਾਰੇ ਦੇ ਉੱਤੇ ਇਹਨਾਂ ਦੀ PTI ਦੀ, ਕਿਉਂਕਿ ਮੈਂ ਇਸ ਲਈ ਇੰਡੀਅਨ ਸੋਰਸ ਨੂੰ ਜ਼ਿਆਦਾ ਕੋਟ ਕਰਦਾ ਕਿਉਂਕਿ ਜੇ ਉਹ ਵੀ ਇਹਨੂੰ ਪਬਲਿਸ਼ ਕਰਦੇ ਨੇ ਤਾਂ ਇਹਦਾ ਮਤਲਬ ਹੁੰਦਾ ਕਿ ਉਨਾ ਕੁ ਰੈਲੇਵੈਂਟ ਹੈ ਜਦੋਂ ਖਾਸ ਤੌਰ ਤੇ ਬਾਹਰ ਦੀ ਨਿਊਜ਼ ਹੁੰਦੀ ਹੈ। ਹੁਣ ਮੇਅਰ ਨੂੰ ਔਰ ਇਹਦੇ 'ਚ ਉਹਨੇ ਕੋਈ ਸਪੈਸ਼ਲ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ। ਉਸ ਇੱਕ ਜਿਹੜੀ ਪ੍ਰੈਸ ਕਾਨਫਰੰਸ ਓਵਰਆਲ ਉਹਨੇ ਸਿਟੀ ਹਾਲ ਦੇ ਵਿੱਚ ਕੀਤੀ, ਉਹਦੇ 'ਚ ਉਹਨੂੰ ਸਵਾਲ ਪੁੱਛਿਆ ਗਿਆ ਕਿ ਭਾਈ ਜਿਹੜਾ ਭਾਗਵਤ ਆਲਰੇਡੀ ਇੱਥੇ ਆ ਚੁੱਕਾ ਹੈ, ਉਹਨੇ ਐਡਰੈਸ ਕਰਨਾ ਹੈ, ਔਰ ਇਸ ਦੇ ਉੱਤੇ ਤੁਹਾਡੀ ਕੀ ਟੇਕ ਹੈ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਦੀ ਇਸ ਇਵੈਂਟ ਨੂੰ ਕੈਂਸਲ ਕੀਤਾ ਜਾਏ। ਹੁਣ ਉਹਨੇ ਜਿਹੜੇ ਐਗਜ਼ੈਕਟ ਲਫ਼ਜ਼ ਕਹੇ, I don't support the rally, but I don't know if the city has any jurisdiction on cancelling a private event। ਹੁਣ ਪਹਿਲੀ ਗੱਲ ਤਾਂ ਉਹਨੇ ਈਵਨ RSS ਲਫ਼ਜ਼ ਵੀ ਨਹੀਂ ਕਿਹਾ, ਉਹਨੇ ਕਿਹਾ ਕਿ ਜੀ ਮੈਂ ਰੈਲੀ ਨੂੰ ਸਪੋਰਟ ਨਹੀਂ ਕਰਦਾ। ਫਿਰ ਉਹਨੇ ਕਿਹਾ ਕਿ ਜੀ ਮੈਂ ਜਿਹੜਾ I also stand here as the first Indian American mayor in our city's history and my mother's family is all still in India। ਹੁਣ ਇਹ ਇੱਕ ਡਰ ਵੀ ਉਹਦੇ 'ਚ ਝਲਕਦਾ ਹੈ। ਉਹ ਕਹਿੰਦਾ ਜਿਵੇਂ ਮੈਂ ਪਹਿਲਾ ਮੇਅਰ ਹਾਂ, ਇਹਦੇ 'ਚੋਂ ਆਪਣੇ ਆਪ ਨੂੰ ਇੰਡੀਅਨ ਅਮਰੀਕਨ ਕਹਿ ਰਿਹਾ, ਔਰ ਮੇਰੀ ਮਾਂ ਦੇ ਸਾਰੇ ਰਿਸ਼ਤੇਦਾਰ ਅਜੇ ਵੀ ਉੱਥੇ ਨੇ ਇੰਡੀਆ 'ਚ। ਫਿਰ ਉਹ ਇਹਨੂੰ ਜਿਹੜਾ ਇੱਕ ਹੋਰ ਐਂਗਲ ਦੇਣ ਦੀ ਕੋਸ਼ਿਸ਼ ਕਰਦਾ ਹੈ। ਹੀ ਸੈਡ the vision of India that he was taught by his family and the one that he grew up being very familiar with was that of a pluralistic society, of a secular republic that believed in the belongings of each and every person who was from India। ਕਿ ਮੈਂ ਜਿਸ ਮਾਹੌਲ ਦੇ ਵਿੱਚ ਪੜ੍ਹਿਆ ਉਹਦੇ 'ਚ ਤਾਂ ਪਲੂਰਲਿਸਟਿਕ ਬਹੁਵਾਦ ਦਾ ਸਾਰਾ ਪਾਰਟ ਸੀ। ਔਰ and it has been incredibly troubling to see the rise of a movement that is predicted on an exclusionary vision of any country, frankly, and so it is one that I find myself in deep opposition to, not only as an Indian American, but also as the mayor of a city that believes deeply in the belongings of each and every person, no matter their color, their creed, their religion, their faith, wherever they are from, Mr. Mamdani said। ਹੁਣ ਉਹਦੇ 'ਚ ਉਹਨੇ ਇਹ ਹੈ ਕਿ ਵੀ ਇਹ ਵੀ ਕਹਿਤਾ ਵੀ ਕਾਕਾ ਜਿਹੜਾ ਹੈ ਉਹ ਬੜਾ ਸੋਹਣਾ ਹੈ, ਉਹਦਾ ਲੰਬਾ ਨੱਕ ਹੈ, ਮੱਥਾ ਬੜਾ ਚੌੜਾ ਹੈ, ਬੜਾ ਕੀ ਉਹਨੂੰ ਕਹਿੰਦੇ ਨੇ ਹੁੰਦਲ ਹੇੜ ਹੈ, ਪਰ ਕਾਕੇ ਦਾ ਨਾਂ ਨਹੀਂ ਲਿਆ ਵੀ ਉਹ ਕਾਕੇ ਦਾ ਨਾਂ ਲੈ ਵੀ RSS। ਔਰ ਦੂਜਾ ਹੁਣ ਮਾਂ ਦੀ ਲੈਗੇਸੀ ਤੇ ਰਿਸ਼ਤੇਦਾਰ ਤਾਂ ਯਾਦ ਨੇ, ਪਿਓ ਦਾ ਕਿੱਥੇ ਗਿਆ ਉਹ ਜਿਹੜਾ ਸੀ ਕਿ ਵੀ ਅੱਛਾ ਗੁਜਰਾਤ, ਮੈਨੂੰ ਕਿਸੇ ਨੇ ਪੁੱਛਿਆ ਅੱਛਾ ਅਜੇ ਗੁਜਰਾਤ ਮੁਸਲਮਾਨ ਰਹਿੰਦੇ ਨੇ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਇਸ ਮੁੱਦੇ ਦੇ ਉੱਤੇ ਜਿਹੜੀਆਂ ਐਕਸਪੈਕਟੇਸ਼ਨ ਸੀ ਉਸ 'ਚੋਂ ਨਿਰਾਸ਼ਤਾ ਹੀ ਨਿਕਲੀ ਹੈ। ਔਰ ਅਲਟੀਮੇਟਲੀ ਇਹ ਗੱਲ ਉੱਥੇ ਕੀ ਆਉਂਦੀ ਹੈ ਕਿ ਵੀ ਹਰ ਸਿਆਸਤਦਾਨ ਜਿਹੜਾ
ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਉਹਨੇ ਜੋ ਇਕਰਾਰ ਵਾਅਦੇ ਦੂਜੇ ਤੀਜੇ ਕੀਤੇ ਹੁੰਦੇ ਨੇ, ਬਿਲਕੁਲ ਹੁਣ ਉਹਨੂੰ ਹਿੰਦੂਆਂ ਦਾ ਵੋਟ ਬੈਂਕ ਵੀ ਨਜ਼ਰ ਆਂਦਾ ਹੋਣਾ, ਉਸ ਨੂੰ ਇਹ ਵੀ ਨਜ਼ਰ ਆਂਦਾ ਕਿਉਂਕਿ ਹੁਣ ਕੱਲਾ ਜਦੋਂ ਐਂਬੀਸ਼ਨ ਇੱਕ ਅਸੈਂਬਲੀਮੈਨ, ਇੱਕ ਲੇਮੈਨ ਤੋਂ ਅਸੈਂਬਲੀਮੈਨ ਟੂ ਮੇਅਰ, ਹੁਣ ਗਵਰਨਰ ਦੇ ਸੁਪਨੇ ਵੀ ਲੈਂਦਾ ਹੋਣਾ। ਔਰ ਇਸ ਸਾਰੇ 'ਚ ਉਹਨੂੰ ਇਹ ਲੱਗਦਾ ਕਿ ਵੀ ਹੁਣ ਜਿਹੜਾ ਹਰ ਇੱਕ ਨੂੰ ਹੀ ਮੁੰਡਾ ਦੇ ਦਿਓ ਔਰ ਬੱਲੇ ਬੱਲੇ ਹੋ ਜਾਏ ਬਾਬੇ ਦੀ, ਹੈ ਨਾ। ਲੇਕਿਨ ਮੈਂ ਸਮਝਦਾ ਵੀ ਇਹ ਜਿਹੜੇ ਕੁਝ ਮੂਮੈਂਟਸ ਤੁਹਾਡੀਆਂ ਟੈਸਟਿੰਗ ਮੂਮੈਂਟਸ ਹੁੰਦੀਆਂ ਨੇ, ਸੋ ਮਮਦਾਨੀ ਨੇ ਕਿੰਨੀ ਇੱਕ ਲੱਤ ਲਾਈ ਤੇ ਕਿੰਨੀ ਕੁ ਨਹੀਂ ਲਾਈ ਇਹ ਤਾਂ ਸਾਹਮਣੇ ਹੈ, ਲੇਕਿਨ ਸਿੰਘਾਂ ਨੇ ਨਗਾਰੇ ਤੇ ਚੋਟ ਲਾਈ ਹੋਈ ਹੈ ਬਿਲਕੁਲ। ਔਰ ਬਹੁਤ ਉਤਸ਼ਾਹ ਦੇ ਨਾਲ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਇਸ ਦੇ ਉੱਤੇ ਕੰਮ ਕਰ ਰਹੀਆਂ ਨੇ। 11 ਵਜੇ ਤੋਂ 4 ਵਜੇ ਤੱਕ ਜਦੋਂ ਕਿ ਮੈਡੀਸਨ ਸਕੁਆਇਰ 'ਚ ਇਹ ਭਾਰਤ ਮਾਤਾ ਕੀ ਜੈ ਔਰ ਵੰਦੇ ਮਾਤਰਮ ਵਾਲੇ ਹੋਣਗੇ, ਉੱਥੇ ਖਾਲਸੇ ਦੇ ਨਾਰੇ ਜੈਕਾਰੇ ਬਣ ਕੇ ਰਹੂਗਾ ਖਾਲਿਸਤਾਨ ਇੰਡੀਆ ਆਊਟ ਆਫ ਖਾਲਿਸਤਾਨ। ਔਰ ਫਿਰ ਇਹ ਹੋਏਗਾ ਵੀ ਰਾਜ ਕਰੇਗਾ ਖਾਲਸਾ, ਖਾਲਸਾ ਆਪਣੇ ਜਿਹੜਾ ਉਹ ਜ਼ੋਰ ਦਿਖਾਏਗਾ। ਔਰ ਅਸੀਂ ਇਹ ਅਪੀਲ ਵੀ ਕਰਦੇ ਹਾਂ। ਦੇਖੋ ਗੱਲ ਹਮੇਸ਼ਾ ਜਦੋਂ ਅਸੀਂ ਮੂਵਮੈਂਟ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਮੈਂ ਹਮੇਸ਼ਾ ਇਹ ਕਹਿੰਦਾ ਕਿ ਜਦੋਂ ਤੱਕ ਇੱਕ ਸਿੱਖ ਵੀ ਇਸ ਪਲੈਨਟ ਤੇ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਮੂਵਮੈਂਟ ਅਲਾਈਵ ਹੈ। ਬਿਲਕੁਲ। ਔਰ ਜਿਸ ਲੈਵਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਹੁਣੇ ਹੀ ਮੈਂ ਸਟੂਡੀਓ 'ਚ ਆਉਣ ਤੋਂ ਪਹਿਲਾਂ ਦੇਖ ਰਿਹਾ ਸੀ ਕਿ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਮੀਡੀਆ ਨੂੰ ਇਹ ਕਿਹਾ ਕਿ ਉਹਨਾਂ ਨੂੰ ਅਗੇਨ FBI ਨੇ ਔਰ ਕੈਨੇਡਾ ਦੀ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਡਿਊਟੀ ਟੂ ਵਾਰ ਨੋਟਿਸ ਦਿੱਤਾ ਹੈ ਕਿ ਵੀ ਤੁਹਾਡੀ ਜਾਨ ਨੂੰ ਖਤਰਾ ਹੈ। ਔਰ FBI ਨੇ ਕਿਹਾ ਵੀ ਤੁਸੀਂ ਕਿਤੇ ਵੀ ਟੂਰ ਟਰੈਵਲ ਮਤ ਕਰੋ, ਜੇ ਕਰਦੇ ਹੋ ਤਾਂ ਜਿਹੜਾ ਉਹ ਇਨਫੋਰਮ ਕਰੋ ਸਾਨੂੰ, ਤਾਂ ਕਿ ਪ੍ਰੋਟੈਕਟਡ ਅੰਬ੍ਰੈਲਾ ਹੀ ਹੁੰਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਕਿਹਦੇ ਤੋਂ ਖਤਰਾ ਹੈ, ਜ਼ਾਹਰ ਹੈ ਇੰਡੀਅਨ ਗਵਰਨਮੈਂਟ, ਉਹੀ ਟਰਾਂਸਨੈਸ਼ਨਲ ਰਿਪਰੈਸ਼ਨ, ਉਹੀ ਕੱਲ ਅਸੀਂ ਗੱਲ ਕੀਤੀ ਸੀ ਕਿ ਕ੍ਰਿਮੀਨਲਸ ਨੂੰ ਕਿਵੇਂ ਇਹਨਾਂ ਨੇ ਜਿਹੜਾ ਉਹ ਕ੍ਰਿਮੀਨਲ ਗੈਂਗਸ ਨੂੰ ਇੱਕ ਦੂਜੇ ਦੇ ਜਿਹੜਾ ਉਹ ਵੋਕਲ ਆਡੀਓ ਟੇਪਸ ਲੀਕ ਦਾ ਨਾਂ ਕੌਣ ਬਣਾਉਂਦਾ, ਆਡੀਓ ਟੇਪਸ ਲੀਕ ਕੌਣ ਕਰਦਾ ਹੈ, ਟਾਈਮਿੰਗ ਕੀ ਹੈ, ਔਰ ਕਿਵੇਂ ਉਸ ਸਾਰੀ ਮੂਵਮੈਂਟ ਨੂੰ ਜਿਹੜੀ ਹੈ ਡੀਰੇਲ ਕਰਨ ਦੀ ਕੋਸ਼ਿਸ਼ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਬਾਹਰਲੇ ਸਿੱਖਾਂ ਦੀ ਜਿਹੜੀ ਸਟਰੈਂਥ ਹੈ ਉਸ ਤੋਂ ਇਹ ਇੰਨੇ ਘਬਰਾਏ ਹੋਏ ਨੇ। ਬੇਸ਼ੱਕ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਭਾਰਤ 'ਚ ਨੇ, ਇੱਧਰ ਵੀ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ, ਲੇਕਿਨ ਉਹ ਡਰੇ ਹੋਏ ਨੇ। ਮੈਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਜਿਹੜੇ ਨੇ ਬਾਕੀ ਤਾਂ ਆਪਣੇ ਘਰ 'ਚ ਬੈਠੇ ਵੀ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਕਾਨਾ ਫੂਸੀ ਕਰਦੇ ਨੇ, ਉੱਚਾ ਤਾਂ ਨਹੀਂ ਬੋਲਦੇ ਕਿ ਵੀ ਉੱਥੇ ਬਾਹਰ ਇੰਡੀਅਨ ਏਜੰਟ ਇਹਨਾਂ ਕੋਲ ਬੈਠਾ ਹੋਏ। ਲੇਕਿਨ ਇਸ ਸਭ ਦੇ ਬਾਵਜੂਦ ਖਾਲਸਾ ਦਹਾੜਦਾ ਹੈ, ਖਾਲਸੇ ਦੀ ਭਬਕਾਰ ਹੈ। ਔਰ ਅਸੀਂ ਅਪੀਲ ਵੀ ਕਰਾਂਗੇ ਕਿ ਜਿਹੜਾ ਲੈਟ ਵੀ ਲਿਵ ਟੂ ਆਵਰ ਰੈਪੂਟੇਸ਼ਨ, ਕਿ ਵੀ ਅਸੀਂ ਅਨਚੈਲੰਜ ਕਿਸੇ ਨੂੰ ਜਾਣ ਵੀ ਨਹੀਂ ਦਿੱਤਾ, ਔਰ ਇੰਨੀ ਵੱਡੀ ਗਿਣਤੀ 'ਚ ਸਾਡੀ ਮੌਜੂਦਗੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਜਿਹੜੀ ਹੈ ਵੰਦੇ ਮਾਤਰਮ ਤੇ ਜੈ ਹਿੰਦ ਜਿਹੜਾ ਉਹ ਸਾਡੇ ਜਕਾਰਿਆਂ ਦੀ ਗੂੰਜ ਦੇ ਵਿੱਚ ਗਵਾਚ ਹੀ ਜਾਇਆ, ਲੱਭਣ ਹੀ ਨਾ ਕਿਤੇ। ਸੋ ਵੱਡੀ ਗਿਣਤੀ 'ਚ ਸ਼ਮੂਲੀਅਤ ਸਾਡੇ ਵੀਰ ਭੈਣਾਂ ਕਰਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।